व्यूअर्स वेलकम बैक इन आवर प्रोग्राम जी। डॉक्टर साहब साडे कोल अगली लिखत आई है हरजिंदर सिंह जी दी यूके तो ये लिखते हैं वाहिगुरू जी का खालसा वाहिगुरू जी की फतेह। डॉक्टर साहब अजय ਅਤੇ ਭੈਣ ਨੀਲਮ ਕੌਰ जी जो सत्कार कमेटी ते 307 ਦਾ केस होया है की ये सही है? अजकल फेसबुक ते इस बारे बहुत सारे कमेंट लाइक करते जा रहे हैं होर की उन्हां नूं पंजाब दे विच होर सिखां नाल जो धक्का हो रहा है वो नज़र नहीं आंदा, उस उपर वो कमेंट क्यों नहीं करते? ये लिखते हैं जे जीवे पत लथी जाए सब हराम जेता किच खाए। वाहिगुरू जी का खालसा वाहिगुरू जी की फतेह। खालिस्तान जिंदाबाद 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 जी। आज तो फिर यूके वालियां दी झंडी है। पहली ईमेल भी यूके तो वीर हरजिंदर सिंह भी यूके तो लिख रहे हैं जी। उन्हां दा बहुत बहुत शुक्रिया। ਅਸੀਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਜਿਹੜਾ ਸਤਿਕਾਰ ਕਮੇਟੀ ਦੇ ਹਵਾਲੇ ਨਾਲ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਸ ਦੇ ਉੱਤੇ ਆਪਣੀ ਟਿੱਪਣੀ ਕਰ ਚੁੱਕੇ ਹਾਂ। ਅਸੀਂ ਉਸ ਵੇਰਵੇ ਵਿੱਚ ਨਹੀਂ ਜਾਵਾਂਗੇ। ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਨੌਜਵਾਨ ਸਤਿਕਾਰ ਕਮੇਟੀ ਦੇ ਨਾਲ ਜੁੜੇ ਨੇ ਜਾਂ ਜੁੜੇ ਹੋਏ ਨੇ ਉਹਨਾਂ ਦੀ ਬੇਸ਼ੱਕ ਭਾਵਨਾ ਸਿੱਖੀ ਰਹੁ ਰੀਤ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਔਰ ਮਾਣ ਨੂੰ ਬਰਕਰਾਰ ਰੱਖਣਾ और मनमत वालियां गल्लां नूं रोकना यही है। लेकिन जिहड़ा तरीकाकार है और जिस तरीके दे नाल फिर उस नूं वीडियो अपलोड करके प्रमोट किया गया है इस नूं कोई भी जिहड़ा सचियारा सिख है वो प्रवान नहीं करता, ना ही किया जा सकता। सो असीं समझते हैं कि इहदे च कोई शक नहीं है कि जदों कोई रेवोल्यूशन तुरदा है जां तब्दीली हुंदी है, एक तां दुश्मन दे नाल साडी बाहरमुखी लड़ाई है, दूसरा साडा अंदरूनी कुरीतियां कमजोरियां जठेरियां दी पूजा कबरां दी पूजा होर इस किस्म का जिहड़ा पार्ट है इस नूं जोतशी तांतरी मंत्री बाबा जिहड़े फेक गल्लां करन वाले ने जी उन्हां नूं भी ताड़ना करनी जां उन्हां नूं लोकां दे सामने एक्सपोज करना आम दुनिया दे सामने खड़े करके कि भाई दसो की है वो एक चंगा तरीकाकार है। लेकिन ये जड़ा फिजिकल होना है और इस तरीके का इनू जड़ा असी बिल्कुल इसकी नखेदी करते हैं। पर जिहड़ी गल वीर हरजिंदर सिंह ने कही है अज ही एक हालांकि पहला अजीत ने भी क्योंकि इन्हां चों बहुत सारे श्रोमणी कमेटी भी पूरा जिन्हों कहते हैं वो है तो थोड़ा जिहा अदरवाइज कामेंट है भी चारे खुर चुक के पिछे पै गए उन्होंने ਹੁਣ ਕਿਉਂਕਿ ਇਹਨਾਂ ਨੇ ਹੀ ਸਤਿਕਾਰ ਕਮੇਟੀ ਨੇ ਜਿਸ ਤਰੀਕੇ ਨਾਲ ਕੰਟੇਨਰਸ ਦੇ ਵਿੱਚ ਦੂਸਰੇ ਗੁਰੂ ਗ੍ਰੰਥ ਸਾਹਿਬ ਭੇਜੇ ਜਾਂਦੇ ਸੀ, ਅਪਮਾਨ ਹੁੰਦਾ ਸੀ, ਜਾਂ ਦੁਕਾਨਦਾਰ ਚਤਰ ਸਿੰਘ ਜੀਵਨ ਸਿੰਘ ਲਾਗਲੇ ਜਿਵੇਂ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਕਈ ਵਾਰੀ ਟਰੈਸ਼ ਦੇ ਵਿੱਚੋਂ ਨਿਕਲਦੇ ਸੀ। ਸੋ ਇਹਨਾਂ ਦੀ ਅਲਰਟਨੈਸ ਨੇ ਜਾਂ ਇਹਨਾਂ ਦੀ ਐਗਰੈਸਿਵਨੈਸ ਨੇ ਇਹਨਾਂ ਨੂੰ ਵੀ ਵਕਤ ਪਾਇਆ ਹੋਇਆ ਸੀ। ਸੋ ਇਹ ਵੀ ਕਿਸੇ ਮੌਕੇ ਦੇ ਭਾਲ ਸੀ। ਇਹਨਾਂ ਨੂੰ ਕੋਈ ਇਹ ਨਹੀਂ ਹੈ ਕਿ ਵੀ ਇਹਨਾਂ ਨੂੰ ਕੋਈ ਬਾਕੀਆਂ ਦਾ ਕੋਈ ਹਿਊਮਨ ਰਾਈਟ ਦਾ ਨਜ਼ਰ ਆ ਗਿਆ। ਬਾਕੀ ਜਦੋਂ ਕਿ ਉਹੀ ਪੁਲਸੀਏ ਜਿਹੜੇ ਪੰਥਕ ਸਰਕਾਰ ਦੇ ਥੱਲੇ ਨੇ ਉਹ ਸਿੱਖਾਂ ਦੀਆਂ ਪੱਗਾਂ ਲਾ ਰਹੇ ਹੁੰਦੇ ਨੇ, ਭਾਵੇਂ ਉਹ ਟੀਚਰ ਹੋਣ ਜਾਂ ਬੀਬੀਆਂ ਨੂੰ ਜਿਹੜਾ ਉਹ ਅਪਮਾਨਿਤ ਕਰ ਰਹੇ ਹੁੰਦੇ ਨੇ, ਉਦੋਂ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਵੀ ਕੀ ਹੈ। ਇਹਨਾਂ ਨੇ ਬਿਲਕੁਲ ਠੀਕ ਹੈ ਔਰ ਜਿਹੜੇ ਅੱਜ ਬਹੁਤ ਸਾਰੇ ਕਮੈਂਟ ਵੀ ਕਰ ਰਹੇ ਨੇ ਔਰ ਅਜੀਤ ਅਖਬਾਰ ਵੀ ਕਿਉਂਕਿ ਬਾਦਲ ਕਿਆਂ ਦਾ ਹੀ ਸਪੋਕਸਮੈਨ ਹੈ ਤੇ ਉਹਨਾਂ ਨੇ ਵੀ ਇਸ ਇਸ਼ੂ ਨੂੰ ਬੜਾ ਆਊਟ ਆਫ ਪ੍ਰਪੋਰਸ਼ਨ ਉਭਾਰ ਰਿਹਾ। ਪਰ ਮੈਨੂੰ ਅੱਜ ਦੇਖ ਕੇ ਦੇਖਿਆ ਮੈਂ ਕਿ ਵੀ ਇੱਕ ਉਹਨਾਂ ਦੇ ਰਿਪੋਰਟਰ ਦੀ ਰਿਪੋਰਟਿੰਗ ਸੀ ਕਿ ਜਿਹੜੇ ਗਊ ਰੱਖਿਅਕ ਦਲ ਵਾਲੇ ਬਣੇ ਹੋਏ ਨੇ ਜਿਹੜੇ ਖਾਮ-ਖਾ ਕੋਈ ਵੈਨ ਦੇਖੀ ਜੀ ਗਾਵਾਂ ਭਾਵੇਂ ਕੋਈ ਆਪਣੇ ਇੱਕ ਥਾਂ ਤੋਂ ਦੂਜੇ ਲਿਜਾ ਰਿਹਾ ਮਾਰ ਕਟਾਈ ਕੀਤੀ ਉਹਨਾਂ ਨੂੰ ਲੁੱਟਿਆ ਕੁੱਟਿਆ ਔਰ ਇਹ ਕਿੰਨੇ ਮਹੀਨਿਆਂ ਤੋਂ ਕਿੰਨਿਆਂ ਤੋਂ ਐਕਟਿਵ ਨੇ। ਕਿਸੇ ਨੇ ਕਦੇ ਇਹਨਾਂ ਦਾ ਨੋਟਿਸ ਲਿਆ ਕਿ ਵੀ ਇਹ ਜਿਹੜੀ ਗੁੰਡਾਗਰਦੀ ਗਊ ਰੱਖਿਅਕ ਵਾਲੇ ਇਹ ਵੀ ਤਾਂ ਕਾਨੂੰਨ ਆਪਣੇ ਹੱਥਾਂ 'ਚ ਲੈ ਰਹੇ ਨੇ। ਔਰ ਜਿਸ ਤਰੀਕੇ ਦੇ ਨਾਲ ਹੁਣ ਪੂਰਾ ਈਵਨ ਗੈਰ ਸਿੱਖ ਜਥੇਬੰਦੀਆਂ ਔਰ ਮੀਡੀਆ ਨੇ ਵੀ ਇਸ ਨੂੰ ਪ੍ਰਚਾਰਿਆ। ਸੋ ਮੈਨੂੰ ਲੱਗਦਾ ਹੈ ਕਿ ਵੀ ਇੱਕ ਪਾਸੇ ਤਾਂ ਖਬਰਾਂ ਇਹ ਹੁੰਦੀਆਂ ਨੇ ਕਿ ਫਲਾਂ ਥਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਅਗਨ ਭੇਟ ਹੋ ਗਏ ਜਾਂ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਤੇ ਇਸ ਪਾਰਟ ਨੂੰ ਜਿੰਨਾ ਆਊਟ ਆਫ ਪ੍ਰਪੋਰਸ਼ਨ ਬਲੋ ਕੀਤਾ ਗਿਆ ਅਸੀਂ ਸਮਝਦੇ ਹਾਂ ਵੀ ਇਹ ਵੀ ਇੱਕ ਸਾਜ਼ਿਸ਼ ਹੈ। ਜੇ ਕੋਈ ਉਹਨਾਂ ਦੀ ਗਲਤੀ ਹੈ ਜਿਹਦੇ ਲਈ ਉਹਨਾਂ ਨੂੰ ਜਿਹੜਾ ਹੈ ਸਮਝਾਉਣਾ ਬਣਦਾ ਔਰ ਲੋਕਾਂ ਦੇ ਵਿੱਚ ਵੀ ਜਾ ਕੇ ਤੁਸੀਂ ਸਮਝਾ ਕੇ ਗੱਲ ਕਰਦੇ ਹੋ। ਪਰ ਜਿਸ ਤਰੀਕੇ ਨਾਲ ਅਪੋਜ਼ ਕੀਤਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੂਜੇ ਸੁਖਬੀਰ ਬਾਦਲ ਨੇ ਕਿਹਾ केस रजिस्टर करो 307 का केस हो गया दूजा हो गया ये माड़ा मोटा उस आवाज़ नूं भी बंद करना जिहड़ा धार्मिक पिड़ दे विच जिहड़ा है कोई भी जिहड़ा जो गलत काम हुंदा है उसनूं चैलेंज करदी है। सो इन्हां दा वीर हरजिंदर सिंह जी का बहुत बहुत शुक्रिया जिहड़ा उन्होंने सानूं लिखिया। डॉक्टर साहब सुना लेने ब्रेक व्यूअर्स तुसीं किते नहीं जाना मिलदे हां आफ्टर दिस शॉर्ट ब्रेक।